रेंज कर दो। ਉਹ ਜਾਣਾ ਹੈ, ਉਹ ਬਣਾਓ प्रोग्राम किस दिन चलिए जितन मर्जी बना लो। और ਉਹਦਾ ਰਸਤਾ ਇਹੀ ਹੈ ਆਪਣਾ ਇੱਥੋਂ ਆਪਣਾ ਬੇਗਮਪੁਰ ਚੌਕ ਚੋਂ ਸਿੱਧੇ ਨਿਕਲ ਕੇ ਜੜ੍ਹਾਂ ਵਾਲੇ ਤੋਂ ਪਹਿਲਾਂ ਨਾਲ ਹੀ ਜੜ੍ਹਾਂ ਵਾਲੇ ਸ਼ਹਿਰ ਦੇ ਵਿੱਚ 40 ਮੋੜ ਤੋਂ ਟਰਨ ਕਰਕੇ ਖੱਬੇ ਚੜ੍ਹਦੇ ਨੂੰ ਸੈयद ਵਾਲਾ ਹੋਰ ਅੱਗੇ ਆਉਂਦਾ ਮੇਰਾ ਖਿਆਲ ਸੈयद ਵਾਲਾ ਰੋਡ ਹੀ ਹੈ। ਉਹਦੇ ਉੱਤੇ ਅੱਗੇ ਦਾਨਾਬਾਦ ਚੌਕ ਆਉਂਦਾ ਹੈ, ਅੱਗੇ ਜਿੱਥੋਂ ਮੋਟਰਵੇ ਕ੍ਰਾਸ ਕਰਕੇ ਨਾ ਜਿਹੜੀ ਹੁਣ ਨਵੀਂ ਬਣ ਰਹੀ ਹੈ, ਹਾਂਜੀ ਉਹ ਕ੍ਰਾਸ ਕਰੀਏ ਹੀ ਨਾ ਤੇ ਅੱਗੇ ਇਮੀਡੀਏਟ 2-3 ਕਿਲੋਮੀਟਰ ਤੇ ਦਾਨਾਬਾਦ ਚੌਕ ਆਉਂਦਾ ਹੈ। ਬਾਲ ਚਿਰਾਗ ਇਸ਼ਕ ਮੇਰੇ ਦਾ ਰੋਸ਼ਨ ਕਰਦੇ ਸੀਨਾ, ਦਿਲ ਦੇ ਦੀਵੇ ਦੀ ਰੋਸ਼ਨਾਈ ਪਹੁੰਚੇ ਵਿੱਚ ਜ਼ਮੀਨਾਂ। ਅਸਲਾਮ ਅਲੈਕੁਮ ਸਾਰੇ ਦੋਸਤਾਂ ਨੂੰ ਅਹਿਮਦ ਰਜ਼ਾ ਦਾ ਸਲਾਮ ਪਹੁੰਚੇ। ਅੱਜ ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਪੰਜਾਬੀ ਦੇ ਇੱਕ ਮੰਨੇ ਪ੍ਰਮੰਨੇ ਸੂਝਵਾਨ, ਉਹਨਾਂ ਦਾ ਨਾਮ ਤੁਸੀਂ ਸੁਣਿਆ ਹੋਣਾ, ਇਹਸਾਨ ਬਾਜਵਾ ਸਾਹਿਬ। ਇਹਸਾਨ ਬਾਜਵਾ ਸਾਹਿਬ ਦਾ ਕੰਮ ਪੰਜਾਬੀ ਫੋਕਲੋਰ 'ਤੇ ਬਹੁਤ ਜ਼ਿਆਦਾ ਹੈ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਉਸ ਕੰਮ ਨੂੰ ਫਰੋਲਿਆ ਹੈ ਉਹ ਬਿਲਾਸ਼ੁਬਾ ਬਹੁਤ ਵੱਡਾ ਕੰਮ ਹੈ। ਆਓ ਬਗੈਰ ਕਿਸੇ ਦੇਰ ਕੀਤੇ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਇਹਸਾਨ ਬਾਜਵਾ ਸਾਹਿਬ। ਬਾਜਵਾ ਸਾਹਿਬ ਕੁਛ ਆਪਣੇ ਬਾਰੇ ਸਭ ਤੋਂ ਪਹਿਲੇ ਤੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ, ਆਪਣੇ ਬਾਰੇ ਤੁਸੀਂ ਕਿੱਥੇ ਜੰਮੇ ਜਾਏ, ਕਿਸ ਤਰ੍ਹਾਂ ਤੁਹਾਡੀ ਪੰਜਾਬ ਤੇ ਪੰਜਾਬੀ ਦੇ ਨਾਲ ਗੂੜਾ ਤਾਲੁਕ ਜਿਹੜਾ ਬਣਦਾ ਹੈ, ਉਹਦੇ ਬਾਰੇ ਦੱਸੋ। ਹਾਂਜੀ, ਮੈਂ 15 ਜਨਵਰੀ ਸਨ 1951 ਨੂੰ ਚੌਧਰੀ ਗੁਲਾਮ ਰਸੂਲ ਨੰਬਰਦਾਰ ਤੇ ਮੇਰੀ ਵਾਲਦਾ ਦਾ ਨਾਂ ਸੀ ਆਮਨਾ ਬੀਬੀ, ਉਹਨਾਂ ਦੇ ਘਰ ਪੈਦਾ ਹੋਇਆ ਜੀ। ਇੱਕ ਗੱਲ ਮੈਂ ਬੜਾ ਜ਼ਰੂਰੀ ਕਰਨਾ ਚਾਹੁੰਦਾ ਕਿ ਮੇਰੇ ਵੱਡੇ 5 ਭੈਣ ਭਰਾ ਜਿਹੜੇ ਨੇ ਨਾ ਉਹ ਫੌਤ ਹੋ ਗਏ ਸਨ, ਅਤੇ ਮੇਰੇ ਅੰਮੀ ਜੀ ਨੂੰ ਕਿਸੇ ਆਖਿਆ ਇੱਕ ਫਕੀਰ ਔਰਤ ਤੇ ਪਸਰੂਰ ਦੇ ਵਿੱਚ ਮਾਈ ਅੱਲਾ ਰੱਖੀ, ਅੱਜ ਵੀ ਉਹਨਾਂ ਦਾ ਮਜ਼ਾਰ ਮੌਜੂਦ ਹੈ, ਕਿ ਉਹਨਾਂ ਕੋਲ ਜਾਓ ਕੋਈ ਦੁਆ ਕਰਾਓ, ਅਤੇ ਅੰਮੀ ਜੀ ਨੇ ਦੁਆ ਕਰਾਈ ਔਰ ਉਹ ਮਾਂ ਅੱਲਾ ਰੱਖੀ ਜੀ ਨੇ ਕਿਹਾ ਕਿ ਤੈਨੂੰ ਅੱਲਾ ਇੱਕੋ ਬੇਟਾ ਦੇਗਾ ਔਰ ਉਹਨੂੰ ਪੂਰੀ ਦੁਨੀਆ ਜਾਣੇਗੀ। ਔਰ ਫਿਰ ਇਹ ਹੋਇਆ ਕਿ ਮੇਰਾ ਨਾਮ ਹੀ ਉਸ ਮਾਈ ਅੱਲਾ ਰੱਖੀ ਜੀ ਨੇ ਰੱਖਿਆ। ਅਤੇ ਉਹਦੇ ਤੋਂ ਬਾਅਦ ਜਦੋਂ ਮੈਂ 8ਵੀਂ 'ਚ ਪੜ੍ਹਦਾ ਸਾਂ ਅਤੇ ਮੇਰੇ ਅੱਬਾ ਜੀ ਹੀਰ ਵਾਰਿਸ ਸ਼ਾਹ ਬਹੁਤ ਸੁਥਰੀ ਪੜ੍ਹਦੇ ਸਨ। ਉਹ ਜਦੋਂ ਕਿਤੇ ਹਾਲਾਂ ਦੇ ਪਿੱਛੇ ਕੋਈ ਗੱਲ ਹੋਣੀ ਅਤੇ ਮੈਂ ਇੱਕ ਦਫਾ ਗਿਆ ਬਈ ਤੁਸੀਂ ਵਾਰਿਸ ਸ਼ਾਹ ਦੀਆਂ ਗੱਲਾਂ ਸੁਣਾਉਂਦੇ ਹੋ। ਉਹਨਾਂ ਆਖਿਆ ਉਹਨਾਂ ਹਰ ਸ਼ਾਹ 'ਤੇ ਮਿਸਾਲ ਦਿੱਤੀ ਹੈ। ਮੈਂ ਉਹਨਾਂ ਨੂੰ ਕਿਹਾ ਢੱਗਿਆਂ 'ਤੇ ਕਿਹੜੀ ਦਿੱਤੀ ਨੇ? ਉਹਨਾਂ ਆਖਿਆ ਕਿ ਨਾਥਾ ਜੱਗ ਨਹੀਂ ਵਗਦੇ ਅੜਕ ਸਾਰੇ, ਜੇ ਕਰਨਾਲ ਪਿਆਰ ਨਾ ਟੋੜੀਏ ਜੀ। ਮੈਨੂੰ ਐਸੀ ਲਟਕ ਲੱਗੀ ਕਿ ਮੈਂ ਜਦੋਂ 8ਵੀਂ 'ਚ ਪੜ੍ਹਦਾ ਸਾਂ, ਇਹ ਗੱਲ ਮੇਰਾ ਖਿਆਲ ਹੈ ਕੋਈ ਯਾਨੀ ਤੁਸੀਂ 51 ਵਿੱਚ ਉਹਨੇ ਸਾਲ ਪਾ ਲਓ, ਮੈਂ ਜਨਾਬ ਨਾ ਹੀਰ ਵਾਰਿਸ ਸ਼ਾਹ ਲੱਭਣੀ ਸ਼ੁਰੂ ਕਰਤੀ। ਉਸ ਵੇਲੇ ਮੋਰੀ ਵਾਲਾ ਪੈਸਾ ਹੁੰਦਾ ਸੀ ਜਾਂ ਕੋਈ ਦੂਜਾ ਪੈਸਾ ਹੁੰਦਾ ਸੀ, ਉਹ ਮੈਂ ਇਕੱਠੇ ਕਰਨੇ, ਕਦੀ ਦਾਣੇ ਕਿਤੇ ਹੱਟੀ 'ਚ ਖੜ ਅਤੇ ਉਹ ਜੋੜ, ਉਹ ਮੈਂ ਜੋੜਦਾ ਮੈਂ ਨਾ ਇੱਕ ਸੀ ਜਿਹੜਾ ਚਿਰਾਗਦੀਨ ਜੂਣੇ ਕੇ ਵਾਲੇ ਦਾ ਕਿੱਸਾ ਕਿਤੋਂ ਵੇਖਿਆ, ਉਹਦੇ 'ਤੇ ਇੱਕ ਐਡਰੈਸ ਲਿਖਿਆ ਸੀ ਹੀਰ ਵਾਰਿਸ ਸ਼ਾਹ ਮਗਵਾਨ ਦਾ। ਉਹ ਮੈਂ 8 ਰੁਪਏ ਇਕੱਠੇ ਕਰ ਲਿਆ ਔਰ ਉਹਨਾਂ ਨੂੰ ਚਿੱਠੀ ਪਾਈ ਔਰ ਉਹਨਾਂ ਨੇ ਮੈਨੂੰ ਉਹੀ ਜਿਹੜੀ ਭੇਜ ਦਿੱਤੀ ਬੀਪੀ ਕਰਕੇ, ਔਰ ਉਹ ਫਿਰ ਮੈਂ ਪੜ੍ਹਨ ਲੱਗ ਪਿਆ ਜੀ। ਮੈਨੂੰ ਜਦੋਂ 8ਵੀਂ 'ਚ ਪੜ੍ਹਦਾ ਹਾਂ ਅਤੇ ਹੀਰ ਵਾਰਿਸ ਸ਼ਾਹ ਅੱਧੀ ਜ਼ਬਾਨੀ ਯਾਦ ਸੀ। ਉਹ ਮੇਰੇ ਮਾਪਿਆਂ ਨੂੰ ਫਿਕਰ ਪੈ ਗਿਆ। ਉਹਨਾਂ ਆਖਿਆ ਜਿਹੜਾ ਹੀਰ ਪੜ੍ਹੇ ਨਾ ਜੀ ਉਹ ਫਕੀਰ ਹੋ ਜਾਂਦਾ ਅਤੇ ਇਹਨੇ ਪੜ੍ਹਾਈ ਤੋਂ ਰਹਿ ਜਾਣਾ। ਉਹਨਾਂ ਨੇ ਉਹ ਕਿਤਾਬ ਪਤਾ ਨਹੀਂ ਕਿਹੜੇ ਭੜੋਲੇ 'ਚ ਸੁੱਟੀ ਕਿ ਜਾਂ ਖੂਹ ਖਾਤੇ, ਮੈਨੂੰ ਪਰਤ ਕੇ ਨਹੀਂ ਲੱਭੀ। ਉਹਦੇ ਤੋਂ ਬਾਅਦ ਲੇਕਿਨ ਉਹ ਗੱਲ ਜਿਹੜੀ ਸੀ ਉਹ ਚਿਣਗ ਮੇਰੇ ਅੰਦਰ ਜਿਹੜੀ ਹੈ ਨਾ ਉਹ ਜਾਗ ਪਈ। ਲੇਕਿਨ ਉਦੋਂ ਵੀ ਮੈਂ ਜਦੋਂ 8ਵੀਂ 'ਚ ਪੜ੍ਹਦਾ ਸਾਂ ਅਤੇ ਮੈਂ ਸੋਚਦਾ ਸਾਂ ਵੀ ਪਤਾ ਨਹੀਂ ਕਿਤਾਬ ਬਹੁਤ ਅੱਛੀ ਸੀ, ਫਿਕਰ ਬਹੁਤ ਅੱਛਾ ਸੀ, ਲੇਕਿਨ ਮੈਂ ਕਿਹਾ ਕਿ ਇੱਥੋਂ ਦੀਆਂ ਜਿਹੜੀਆਂ ਪੰਜਾਬ ਦੀਆਂ ਜ਼ਾਤਾਂ ਦੇ ਬਾਰੇ 'ਚ ਇਹਦੇ 'ਚ ਰਵੱਈਆ ਵਰਤਿਆ ਗਿਆ, ਖਾਸ ਕਰ ਜੱਟਾਂ ਡੋਗਰਾਂ 'ਚ ਮੈਂ ਸਮਝਦਾ ਜਿੰਨੇ ਵੀ ਵਾਹੀਵਾਨ ਨੇ ਸਾਰੇ ਜੱਟ ਹੀ ਨੇ, ਭਾਵੇਂ ਉਹ ਰਾਈ ਨੇ ਜਾਂ ਡੋਗਰ ਨੇ ਜਾਂ ਗੁੱਜਰ ਨੇ ਜਾਂ ਜਿਹੜੇ ਵੀ ਵਾਹੀ ਕਰਦੇ ਨੇ, ਤਾਂ ਉਹਨਾਂ ਨੂੰ ਬੜਾ ਉਹਦੇ ਵਿੱਚ ਮਤਲਬ ਇਹ ਉਹਨਾਂ ਬਾਰੇ ਕੋਈ ਚੰਗੇ ਵਿਚਾਰ ਨਹੀਂ ਸਨ, ਤੁਸੀਂ ਸਾਰੇ ਜਾਣਦੇ ਹੋ। ਇਹ ਗੱਲ ਫਿਰ ਇਹਦੇ ਤੋਂ ਇਲਾਵਾ ਵੀ ਹੋਰ ਵੀ ਪੰਜਾਬ ਦੀਆਂ ਜ਼ਾਤਾਂ ਮੱਲੀਆਂ ਕੁੱਤੀਆਂ ਹਨ, ਕਸਾਈਆਂ ਦੀਆਂ, ਕੈਂਚੀਆਂ ਐਮ ਘਨਾਈਆਂ ਦੀਆਂ, ਤਾਂ ਮੈਨੂੰ ਸਮਝ ਆਈ ਕਿ ਇਹ ਜਿਹੜੇ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਜ਼ਾਤਾਂ ਦੇ ਨਾਲ ਇਹ ਮਜ਼ਾਕ ਹੈ, ਇਹ ਕੋਈ ਚੰਗਾ ਨਹੀਂ। ਇਹ ਮੇਰੀ ਸਮਝ 'ਚ ਨਾ ਆਈ ਗੱਲ, ਮੈਂ ਛੋਟਾ ਸਾਂ, ਲੇਕਿਨ ਮੈਂ ਇਸ ਗੱਲ ਨੂੰ ਗੌਰ ਕਰਦਾ ਰਿਹਾ, ਵੱਡਾ ਜਿਉਂ ਹੋਇਆ ਇਹਦੇ 'ਤੇ ਮੈਂ ਫਿਕਰ ਕਰਦਾ ਰਿਹਾ। ਲੇਕਿਨ ਮੇਰੇ ਅੰਦਰ ਇਹ ਚੀਜ਼ ਜਿਹੜੀ ਹੈ ਕਿ ਮੈਂ ਆਖਿਆ ਲੋਕ ਦਾਸਤਾਨਾਂ ਮੈਂ ਬਾਅਦ 'ਚ ਸਿੰਧੀ ਦੀਆਂ ਵੀ ਪੜ੍ਹੀਆਂ,
ਅੱਗੇ ਪਿੱਛੇ ਪੜ੍ਹੀਆਂ तो लोग अपने ਜਿਹੜੇ ਪਾਤਰ ਨੇ ਉਹਨਾਂ ਨੂੰ ਉੱਚਾ ਬਣਾ ਕੇ ਸਾਬਤ ਕਰਦੇ ਨੇ। ਲੇਕਿਨ ਮੈਂ ਵੇਖਿਆ ਕਿ ਸਾਡੇ ਜਿਹੜੇ ਪਾਤਰ ਨੇ ਇਹਨਾਂ ਨੂੰ ਮਤਲਬ ਇਹ ਹੈ ਕਿ ਇਸ ਹੱਦ ਤੱਕ ਨਲੱਜੇ ਔਰ ਬਲੱਜੇ ਬਣਾ ਕੇ ਸਾਬਤ ਕੀਤਾ ਗਿਆ ਹੈ। ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਕੋਈ ਬੰਦਾ ਧੌਣ ਖੜੀ ਕਰਕੇ ਆਪਣੇ ਆਪ ਨੂੰ ਪੰਜਾਬੀ ਖਵਾਉਣਾ ਪਸੰਦ ਨਹੀਂ ਕਰਦਾ। ਇਹ ਗੱਲ ਮੇਰੇ ਅੰਦਰ ਪੱਕਦੀ ਪਿੱਛੇ ਥੋੜ੍ਹੇ ਸਾਲ ਪਹਿਲਾਂ ਮੈਂ ਇੱਕ ਦਿਨ ਨਾ ਜਦੋਂ ਮੇਰੀ ਕਿਤਾਬ ਪੂਰਨ ਬਾਣੀ ਛਪੀ ਤੇ ਮੈਂ ਭੇਜੀ ਮਜੀਦ ਖਾਵਰ ਮੈਲਸੀ ਵਿੱਚ ਸਾਡੇ ਦੋਸਤ ਨੇ ਮਜੀਦ ਖਾਵਰ ਸਾਹਿਬ, ਉਹਨਾਂ ਨੂੰ ਮੈਂ ਕਿਹਾ ਤੇ ਉਹ ਮੈਨੂੰ ਕਹਿੰਦੇ ਅੱਗੋਂ ਕੀ ਕਰਨਾ ਜੇ। ਮੈਂ ਕਿਹਾ ਯਾਰ ਮੈਂ ਹੀਰ ਦਾ ਕਿੱਸਾ ਲਿਖਣਾ ਚਾਹੁੰਦਾ, ਲੇਕਿਨ ਜਿਹੜੀ ਕਹਾਣੀ ਪ੍ਰਚਲਿਤ ਮੇਰੇ ਕੋਲ ਹੈ ਇਹਦੇ ਨਾਲ ਮੈਂ ਕਤਈ ਤੌਰ ਤੇ ਨਹੀਂ ਲਿਖਣਾ ਚਾਹੁੰਦਾ। ਮੈਂ ਸਮਝਦਾ ਇਹ ਸਾਡੇ ਨਾਲ ਕੋਈ ਹੱਥ ਹੋਇਆ, ਜੇ ਮੈਨੂੰ ਕੋਈ ਅਸਲੀ ਕਹਾਣੀ ਲੱਭੇ ਤੇ ਫਿਰ ਮੈਂ ਉਹਨੂੰ ਲਿਖਾਂ। ਉਹਨਾਂ ਦੱਸਿਆ ਮੈਨੂੰ ਨਹੀਂ ਸੀ ਪਤਾ ਪਹਿਲਾਂ ਡਾਕਟਰ ਤਾਲਬ ਬੁਖਾਰੀ ਵਾਲਾ, ਉਹਨਾਂ ਮੈਨੂੰ ਦੱਸਿਆ ਕਿ ਡਾਕਟਰ ਤਾਲਬ ਬੁਖਾਰੀ ਸਾਹਿਬ ਨੇ 50 ਸਾਲ ਖੋਜ ਕਰਕੇ ਇੱਕ ਥੀਸਿਸ ਲਿਖਿਆ ਸੀ ਪੰਜਾਬ ਯੂਨੀਵਰਸਿਟੀ ਤੋਂ, ਤੇ ਉਹਦਾ ਖੁਲਾਸਾ ਮੇਰੇ ਕੋਲ ਮੌਜੂਦ ਹੈ। ਉਹ ਮੈਂ ਉਹਨਾਂ ਨੂੰ ਆਖਿਆ ਜੀ ਮੇਰੇ ਹੱਲ ਕਰ ਲਓ। ਜਿਸ ਵੇਲੇ ਕੱਲੀ ਤੇ ਮੈਨੂੰ ਉਹ ਕਹਾਣੀ ਐਡੀ ਚੰਗੀ ਲੱਗੀ ਤੇ ਮੈਂ ਜਨਾਬ ਇਹਨੂੰ ਨਜ਼ਮਾਨ ਲਈ ਕੰਪਿਊਟਰ ਤੇ ਬਹਿ ਗਿਆ। ਅਲਹਮਦੁਲਿਲਾ ਮੈਂ ਹੱਥ ਨਾਲ ਮੁਸੱਦਾ ਨਹੀਂ ਲਿਖਦਾ, ਮੈਂ ਲੈਪਟਾਪ ਪਿਆ ਸਿੱਧਾ ਚਲਾ ਕੇ ਉਹਦੇ ਤੇ ਬਹਿ ਕੇ ਤੇ ਦਿਮਾਗ ਦਾ ਸਾਫਟਵੇਅਰ ਹਾਜ਼ਰ ਕਰਕੇ ਤੇ ਸਿਚੁਏਸ਼ਨ ਤੇ ਜਾ ਕੇ ਤੁਹਾਡੀ ਦੁਆ ਨਾਲ ਮੈਂ ਲਿਖਣਾ। जी तुसी बड़े तफसील नाल दस्सिया वजह साहब अपने बारे और अपने काम दे बारे। इस तो पहले जिहड़ा साडे कोल एक तुहाडे काम दे बारे सुनिया जांदा है वो है कि तुसी पंजाबी अखाणा ते बहुत ज़्यादा काम कीता है। कुछ सानू उन्हां दे बारे दसो कि वो कित्थों तुसी चुके अखाण कित्थों इकट्ठे कीते और किस तरह छपवाए। हाँ जी, अखाणा के बारे जो काम है जी ये डॉक्टर शाइस्ता नुज़र सन पलाक अदारे के डायरैक्टर सन BBC, उन्होंने मैनू सद्या तो उन्होंने कहा कि बाजा साहब तुसां सुनिया कि अखाणा उत्ते काफ़ी काम, मैं उस वेले काफ़ी काम कर लिया सी। मेरा जिहड़ा सोर्स सी इत्थे किताबां सन इंडिया तो भी जिहड़ियां चढ़दे लैंदे पंजाबों, फिर मैं इंडिया च भी खत लिखे लोगों नूं, उन्होंने भी मैनू कुछ भेजे चिट्ठियाँ, कुछ पाकिस्तान खत लिखे उन्होंने लोगों ने भेजे, फिर ये सारिया किताबां इकट्ठियां कीतियां। फिर ये सी कि मैं जदों निक्का जिहा हुंदा सा ना, जदों मैनू ये सुरत आई कि पंजाबी ज़बान नूं बचाना है, तो मैं इत्थे ना जिथे भी बीबियां इकट्ठियां हो के खलोंदियां ने ना, जदों पिंड च कोई विचार वाली गल होवे ते वो नुकरां च या किसी जगह ते खाली जगह ते खलो के तो उस बारे विचार करदियां ने, तो बड़े कमाल दे अखाण बोलदियां ने। उन्होंने भी नहीं पता हुंदा कि की वो एडी वड्डी कोई कीमती गल्लां कर रही ने। तो मैं बोझे च कागज़ ते पेंसिल हर वेले हुंदी सी ते मेरी आदत सी जिथे बीबियां खलोतियां हुण मैं उन्हां तो 2 फुट पिछा होकर खलो जाना ते वो ना जिहड़ी कोई गल उन्हां अखाण बोलना ना मैं नोट कर लेना। वो मेरे बारे च इत्थे एक माई हुंदी सी नीफा, ते उन्हें आखना बई ये आसान दे कोल ना खलोया करो, ये बुढ़ियां दीयां गल्लां लिखदा है। एक इत्थे ना दीनदार ने हिंदुआं तो मुसलमान होए, उन्हां दी माई सी सरदारा, मैं समझना वो फौत हो गई, उन्होंने मैं सल्यूट करना। उन्हें मैनू बहुत ज़्यादा पंजाबी अदब दसिया, बड़े अखाण उहदे कोलों मैं लिखे और इस तरह करके तकरीबन मैं कोई 22,000 अखाण जिहड़ा ना जी वो 3,2900 सफ़े की किताब जिहड़ी पलाक अदारे ने छापी 5 जिल्दां जी, वो सारा छापिया जी। अच्छा बाजवा साहब, ये तो ही एक जिहड़ा सवाल निकलता है वो ये है कि क्या पंजाबी अदब साड़ियां पिंडां दियां जिहड़ियां मावां हैं उन्होंने संभालिया है या कि तालीमी इदारियां ने संभालना आंदा है इसनूं? तुसीं की कहंदे हो कि पंजाबी तालीमी इदारियां दे विच जिहड़ा नहीं है ये किस हद तक दराऊ है? क्योंकि हुण तो सानू असीं वेखने आ ते कोई बुढ़ियां बाबियां तो सानू पंजाबी लभ जांदी है, लेकिन अज सानू नौजवान नस्ल दे विच पंजाबी नहीं लभदी, वो तालीम दे इदारियां दे विच नहीं लभदी। ਇਹਦੇ ਬਾਰੇ ਕੀ ਤੁਸੀਂ ਸੋਚਦੇ ਹੋ, ਕੀ ਖਿਆਲ ਕਰਦੇ ਹੋ? ਮੈਂ ਸਮਝਦਾ ਕਿ ਖਜ਼ਾਨੇ ਜਿਹੜੇ ਨੇ ਨਾ ਜੀ ਸਾਡੇ ਉਹ ਬਾਬੇ ਹੀ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜੰਨਤ ਵਾਸੀ ਆਸਫ ਖਾਨ ਸਾਹਿਬ ਜਿਹੜੇ ਪੰਜਾਬੀ ਅਦਬੀ ਬੋਰਡ ਦੇ ਸੈਕਟਰੀ ਸਨ, ਮੇਰੇ ਨਾਲ ਬੜਾ ਪਿਆਰ ਕਰਦੇ ਸਨ, ਉਹ ਵੀ ਹੁੱਕਾ ਪੀਂਦੇ ਸਨ, ਮੈਂ ਵੀ ਹੁੱਕਾ ਪੀਂਦਾ ਸਾਂ। ਮੈਨੂੰ ਇੱਕ ਦਿਨ ਆਂਦੇ ਨੇ ਯਾਰ ਸਦਾਏ ਬਾਜ਼ ਗਸ਼ਤ ਜਿਹੜਾ ਲਫ਼ਜ਼ ਹੈ ਇਹਦਾ ਪੰਜਾਬੀ ਲਫ਼ਜ਼ ਲੱਭ ਕੇ ਮੈਨੂੰ ਦੇ ਜਿੱਥੋਂ ਮਰਜ਼ੀ ਆ। ਤੇ ਲਫ਼ਜ਼ ਇਹਦਾ ਜ਼ਰੂਰ ਹੈ, ਗਵਾਚ ਕਿੱਥੇ ਗਿਆ ਹੈ। मैं बड़ा परेशान होया जी। मैं खैर गया, मैं सरगोधे भी गया, मैं जांदा मेरे नानके सन, उत्थे भी मैं जंगलियां मिलिया गल ना। एक दफ़ा मैं साहीवाल गया, एक चक मैनू भुल गया, उत्थे एक बुढ़ा बाबा बैठा हुक्का पा के मंजी ते चंगा वडेरा जिहा, ते मैं उन्होंने जाके आख्या बाबा जी मैं एक लफ्ज़ पंजाबी का पुछना है। वो जरा उच्चा सुनदा ही, आंदा नेड़े हो के गल कर। वो मैं नेड़े हो के उहदे गल कीती ते मैं आख्या लफज सदाए बाज गश्त। वो आंदा को बंदे दे पुत्तरा वाली गल करिया मेरे को समझ आ बंजे।
ਉਹ ਜਨਾਬ ਮੈਂ ਉਹਨੂੰ ਸਮਝਾਇਆ ਵੀ ਜਿਹੜੀ ਆਵਾਜ਼ ਮਾਰੀਏ ਤੇ ਪਰਤ ਕੇ ਆਉਂਦੀ ਹੈ ਖੂਹ ਵਿੱਚੋਂ ਜਾਂ ਪਹਾੜੀ ਇਲਾਕੇ ਵਿੱਚੋਂ, ਆਂਦਾ ਉਹ ਕੋ ਪਰਤਾਰ ਆਖਦੇ ਹਨ। ਔਰ ਉਹ ਪਰਤਾਰ ਲਫ਼ਜ਼ ਅਲਹਮਦੁਲਿਲਾ ਮੈਂ ਆਸਫ ਖਾਨ ਦੱਸਿਆ, ਔਰ ਉਹਦੇ ਤੋਂ ਬਾਅਦ ਅੱਜ ਕੱਲ੍ਹ ਉਹ ਲੋਕਾਂ ਉਹਦੇ ਨਾਂ 'ਤੇ ਉਹ ਜਿਹੜਾ ਪੰਜਾਬੀ ਦੇ ਵਿੱਚ ਉਹ ਰਿਵਾਜ ਫੜ ਗਿਆ, ਔਰ ਲੋਕੀ ਲਿਖ ਰਹੇ ਨੇ। ਹੁਣ ਲੋਕਾਂ ਨੂੰ ਪਤਾ ਹੈ ਕਿ ਪਰਤਾਰ ਪਰਤ ਕੇ ਆਉਣ ਵਾਲੀ ਆਵਾਜ਼ ਨੂੰ ਆਖਦੇ ਨੇ। ਤੋ ਸਾਡਾ ਬੜਾ ਕੁਝ ਗੁਆਚ ਗਿਆ, ਖੜੀਚ ਗਿਆ। ਤੇ ਅਸੀਂ ਇਹ ਜਿਹੜੀ ਇਹਨਾਂ ਦੀ ਚੀਜ਼ ਇਹ ਹਿੰਮਤ ਨਾਲ ਹੀ ਇਕੱਠੀ ਕਰਨੀ ਪੈ ਗਈ। ਸਾਡੇ ਬਾਬੇ ਮਾਈਆਂ ਜਿਹੜੇ ਡਿਕਸ਼ਨਰੀਆਂ ਹਨ ਬੜੀਆਂ ਵੱਡੀਆਂ ਪੰਜਾਬੀ ਦੀਆਂ, ਉਹਨਾਂ ਦੀ ਜ਼ੁਬਾਨ ਨੂੰ ਵੀ ਅਸਾਂ ਨਾ ਗੋਲਿਆ। ਅੱਗੇ ਜਿਹੜੀ ਸਰਕਾਰ ਆ ਗਈ ਇਹ ਉਹਦਾ ਕੰਮ ਸੀ ਕਿ ਇਹਦੇ 'ਤੇ ਕੰਮ ਕਰਾਉਂਦੇ, ਜ਼ੁਬਾਨ ਦੇ ਉੱਤੇ ਕੰਮ ਕਰਾਉਣ ਲਈ ਜ਼ਰੂਰੀ ਸੀ ਕਿ ਉਹ ਪਹਿਲੀ ਜਮਾਤ ਤੋਂ ਉਹਨਾਂ ਨੂੰ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਇਆ ਜਾਂਦਾ। ਉਹ ਸਰਕਾਰ ਨੇ ਨਾ ਬਣਾਇਆ, ਮੰਗੇ ਲੀੜੇ ਪਾਣੇ ਅਸਾਂ ਸ਼ੁਰੂ ਕਰਤੇ। ਜਿਹੜੀਆਂ ਜ਼ਿੰਦਾ ਕੌਮਾਂ ਨੇ ਉਹ ਅੱਜ ਮੈਨੂੰ ਯਾਦ ਆਇਆ, ਕੱਲ੍ਹ ਹੀ ਮੈਂ ਸੁਣਦਾ ਸਾਂ ਪਿਆ ਕਿ ਈਰਾਨ ਵਾਲਿਆਂ ਨੇ ਬੜੀ ਸਖਤੀ ਨਾਲ ਕਿਹਾ ਜੀ ਬਈ ਪ੍ਰਾਇਮਰੀ ਤੋਂ ਬੱਚਿਆਂ ਨੂੰ ਕੋਈ ਅੰਗਰੇਜ਼ੀ ਨਹੀਂ ਪੜ੍ਹਾਈ ਜਾਏਗੀ ਔਰ ਇਹਨੂੰ ਬੰਦ ਕਰੋ, ਇਹਦੇ ਨਾਲ ਬੱਚੇ ਜਿਹੜੇ ਨੇ ਕਲਚਰ ਤੋਂ ਦੂਰ ਹੋ ਜਾਂਦੇ ਨੇ। ਲੇਕਿਨ ਅਸੀਂ ਉਹੋ ਹੀ ਪਹਿਲੀ ਤੋਂ ਅੰਗਰੇਜ਼ੀ ਪੜ੍ਹਾਉਣਾ ਸ਼ੁਰੂ ਕਰਤੀ, ਔਰ ਜਿਹਦਾ ਨਤੀਜਾ ਇਹ ਹੋਇਆ। ਔਰ ਫਿਰ ਉਰਦੂ ਦਾ ਇੰਨਾ ਪ੍ਰਾਪੋਗੰਡਾ ਲੋਕਾਂ ਨੇ ਕੀਤਾ, ਜਿਹੜੇ ਸਾਡੇ ਉੱਧਰੋਂ ਆਏ ਸਨ 1947 'ਚ ਸਾਡੇ, ਉਹਨਾਂ ਨੇ ਇਹਨੂੰ ਬਿਲਕੁਲ ਇੱਥੋਂ ਸਿੱਧਾ ਅੱਗੇ ਜਿਹੜਾ ਮੌਲਵੀ ਅਬਦੁੱਲਾ ਹਕ ਨੇ ਵੀ ਕਹਿ ਦਿੱਤਾ ਕਿ ਦਰਅਸਲ ਬਰੇ ਸਗੀਰ में वाहद उर्दू ही इस्लामी ज़बान है, अल्लाह ज़बान का कभी कोई मज़हब नहीं होया। तो इस हद तक जी डिसइनफॉर्मेशन फैलाई गई, ਉਹਦੇ ਨਾਲ ਲੋਕੀ ਜਿਹੜੇ ਨੇ ਉਹ ਪ੍ਰਾਪੇਗੰਡੇ ਤੋਂ ਅਸਰ ਲੈ ਕੇ ਤੇ ਲੋਕਾਂ ਬਾਲਾਂ ਨਾਲ ਵੀ ਉਰਦੂ ਬੋਲਣੀ ਸ਼ੁਰੂ ਕਰਤੀ। ਔਰ ਸਕੂਲਾਂ ਵਿੱਚ ਬਾਕਾਇਦਾ ਸਰਕੂਲਰ ਜਾਰੀ ਕੀਤੇ ਗਏ ਕਿ ਇੱਥੇ ਬੱਚੇ ਸਾਰੇ ਉਰਦੂ ਬੋਲਣ, ਔਰ ਉਸ ਵਜ੍ਹਾ ਨਾਲ ਲੋਕੀ ਜਿਹੜੇ ਨੇ ਨਾ ਉਹ ਗਿੱਝ ਗਏ। ਔਰ ਉਹਦੇ ਤੋਂ ਨਾ ਬਾਜਵਾ ਸਾਹਿਬ ਜਿਹੜਾ ਸਾਡਾ ਹੋਰ ਅਸੀਂ ਫਰੋਲਨੇ ਆ ਜਦੋਂ ਪੰਜਾਬ ਦਾ ਅਦਬ ਤੇ ਇੱਥੇ ਸਾਡੇ ਸੂਫੀਆਂ ਦਾ ਅਦਬ, ਅੱਜ ਉਹਨਾਂ ਦੇ ਮਿਜ਼ਾਜ ਤੇ ਸਲਾਮਤ ਹਨ ਲੇਕਿਨ ਉਹਨਾਂ ਦੀ ਦਾਨਿਸ਼ ਸਲਾਮਤ ਨਹੀਂ ਹੈ। ਸਾਨੂੰ ਪੰਜਾਬ ਦੇ ਵਿੱਚੋਂ ਅਸੀਂ ਉਹਨਾਂ ਦੇ ਲੋਕਾਂ ਦੇ ਵਿੱਚੋਂ ਉਹਨਾਂ ਸੀਨਿਆਂ ਦੇ ਵਿੱਚੋਂ ਲੱਭੀਏ ਤੇ ਸਾਨੂੰ ਉਹ ਨਹੀਂ ਲੱਭਦੀ। ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਉਸ ਅਦਬ ਨੂੰ ਕਿੱਥੇ ਲਿਆਉਣ ਦੀ, ਕਿੱਥੇ ਪੜ੍ਹਾਉਣ ਦੀ ਲੋੜ ਸੀ ਕਿ ਪੰਜਾਬ ਉਤਨਾ ਹੀ ਦਾਨਿਸ਼ਵਰ ਹੁੰਦਾ ਜਿਤਨਾ ਫਰੀਦ ਸੀ, ਜਿਤਨਾ ਬੁੱਲੇ ਸ਼ਾਹ ਸੀ? ਹਾਂ, ਗੱਲ ਤੁਸੀਂ ਬਾਬਾ ਫਰੀਦ ਜੀ ਦੀ ਕੀਤੀ। ਸਾਨੂੰ ਯਾਦ ਹੈ ਕਿ ਅਸੀਂ ਸਾਂਝ ਵਿਚਾਰ ਸਾਡੀ ਤਨਜ਼ੀਮ ਸੀ, ਮੈਂ ਪਰਚਾ ਕਰਦਾ ਸਾਂ ਲਾਹੌਰੋਂ, ਤੇ ਅਸੀਂ ਉਹਦੇ ਤਹਿਤ ਇੱਕ ਨਾ ਪ੍ਰੋਗਰਾਮ ਕੀਤਾ। ਮੇਰਾ ਖਿਆਲ ਹੈ ਥੇੜੀ ਕੋ ਪਿੰਡ ਸੀ, ਪਾਕਪਤਨ ਦੇ ਪਰਲੇ ਪਾਸੇ ਦਰਿਆ ਤੋਂ ਲਾਂਘੇ। ਉੱਥੇ ਇੱਕ ਜਨਰਲ ਸਾਹਿਬ ਸਨ, ਮਦਰੇ ਜੇ ਕਾਦੇ, ਮੈਨੂੰ ਨਾਮ ਭੁੱਲ ਗਿਆ, ਉਹਨਾਂ ਨੇ ਉਹਦੀ ਸਦਾਰਤ ਕੀਤੀ, ਰਿਟਾਇਰਡ ਜਨਰਲ ਸਨ। ਤੇ ਉੱਥੇ ਨਾ ਮੈਂ ਗੱਲ ਕੀਤੀ, ਮੈਂ ਕਿਹਾ ਉਹ ਲੋਕੋ ਬੜਾ ਵੱਡਾ ਕੱਟ ਸੀ, ਮੈਂ ਕਿਹਾ ਤੁਹਾਨੂੰ ਪਤਾ ਬਾਬਾ ਫਰੀਦ ਸ਼ਾਇਰ ਸਨ ਤੇ ਤੁਸੀਂ ਉਹਨਾਂ ਦੇ ਦਰਬਾਰ ਤੇ ਜਾਂਦੇ ਹੋ, ਧਮਾਲਾਂ ਪਾਉਂਦੇ ਹੋ, ਉੱਥੇ ਚੜਾਵੇ ਵੀ ਚਾੜਦੇ ਹੋ। ਤੇ ਮੈਂ ਉਹਨਾਂ ਨੂੰ ਤੇ ਕਿਸੇ ਬੰਦੇ ਨੇ ਬਾਂਹ ਖਲੀ ਕੀਤੀ ਕਿ ਸਾਨੂੰ ਪਤਾ ਹੈ। ਮੈਂ ਉਹਨਾਂ ਨੂੰ ਦੱਸਿਆ ਅੱਲਾ ਦੇ ਬੰਦੇ ਹੋ, ਉਹ ਬਹੁਤ ਵੱਡੇ ਸ਼ਾਇਰ ਸਨ ਤੇ ਤੁਹਾਡੀ ਆਪਣੀ ਜ਼ਬਾਨ ਦੇ ਸ਼ਾਇਰ ਸਨ। ਔਰ ਉਹਨਾਂ ਨੇ ਜੋ ਸ਼ਾਇਰੀ ਵਿੱਚ ਆਖਿਆ ਉਹ ਐਡਾ ਵੱਡਾ ਫਿਕਰ, ਐਡਾ ਵੱਡਾ ਫਲਸਫਾ, ਐਡਾ ਵੱਡਾ ਗਿਆਨ ਹੈ ਕਿ ਉਹ ਗਿਆਨ ਦੇ ਭੰਡਾਰ ਨੇ। ਔਰ ਅਗਰ ਉਹੀ ਗਿਆਨ ਦੇ ਭੰਡਾਰ ਜਿਹੜੇ ਸਾਡੇ ਬੱਚਿਆਂ ਨੂੰ ਤਾਲੀਮ ਦੇ ਵਿੱਚ ਦੱਸੇ ਜਾਣ, ਸਿਖਾਏ ਜਾਣ, ਤੇ ਕਦੀ ਹੋ ਨਹੀਂ ਸਕਦਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਅਨਪੜ੍ਹ ਰਹਿ ਜਾਣ। ਔਰ ਜਿਹੜੀ ਡਰਾਪ ਆਊਟ ਰੇਸ਼ੋ ਹੈ 5ਵੀਂ ਜਮਾਤ ਤੱਕ ਜਾਂਦਿਆਂ ਸਕੂਲਾਂ 'ਚੋਂ ਨੱਠਣ ਦੀ, ਉਹ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ। ਤੁਸੀਂ ਅੱਜ ਵੇਖੋ ਕਿ ਤੁਸੀਂ 5000 ਬੱਚਾ ਸਕੂਲੇ ਦਾਖਲ ਕਰਾਉਂਦੇ ਹੋ ਤੇ 5ਵੀਂ ਤੱਕ ਜਾਂਦੇ ਹੋ 500 ਵੀ ਨਹੀਂ ਰਹਿ ਜਾਂਦੇ, 4500 ਬੱਚਾ ਸਕੂਲੋਂ ਨੱਠ ਜਾਂਦਾ ਹੈ। ਉਹਦੀ ਵਜ੍ਹਾ ਇਹ ਵੇ ਕਿ ਉਹਨੂੰ ਉਹ ਪੜ੍ਹਾਇਆ ਨਹੀਂ ਜਾਂਦਾ ਜੋ ਉਹਦਾ ਵਿਰਸਾ ਹੈ, ਜੋ ਉਹਦੀ ਸਟਰੀਟ ਲੈਂਗੁਏਜ ਹੈ, ਉਹਦੀ ਗਲੀ ਦੀ ਜ਼ਬਾਨ ਹੈ। ਘਰ ਮੈਂ ਛੋਟਾ ਜਿਹਾ ਤੁਹਾਨੂੰ ਲਤੀਫਾ ਸੁਣਾਉਣਾ। ਕੋਈ ਮੇਰੀਆਂ 2 ਪੋਤਰੀਆਂ ਨੇ ਜੋ ਇੱਥੇ ਲਾਈਟ ਸਕੂਲੇ ਪੜ੍ਹਦੀਆਂ ਨੇ। ਤੋਂ ਵੱਡੀ ਕੁੜੀ ਵੱਡੀ ਪਿਓ ਨੂੰ ਆਖੇ, ਉਹਨੂੰ ਨਾਲ ਸਕੂਲੇ ਖੜਿਆ ਪਹਿਲੇ ਦਿਨ ਤੇ ਉਹਨੂੰ ਪਿਆ ਆਖੇ ਏਜ ਫਾਰ ਹੈਨ, ਤੇ ਉਹ ਵੀ ਆਖੇ ਨਹੀਂ ਮਰਨੀ ਹੈ, ਇਹ ਤੇ ਕੁਕੜੀ ਆ। ਇਹ ਸੱਚਾ ਵਾਕਿਆ, ਮੈਂ ਇੱਥੇ ਬੈਠਾ ਸਾਂ ਤੇ ਉਹਨੇ ਆਖਿਆ ਨਹੀਂ ਮਰਨੀ ਹੈ ਤੇ ਕੁਕੜੀ ਹੈ, ਮੈਨੂੰ ਕੀ ਵੀ ਦੱਸਣੀ ਹੈ। ਸਾਡੇ ਨਾਲ ਬਦਨਸੀਬੀ ਨਾਲ ਇਹੋ ਹੀ ਹੋ ਰਿਹਾ ਹੈ। ਜੋ ਸਾਡੀ ਆਲੇ ਦੁਆਲੇ ਦੀ ਜ਼ੁਬਾਨ ਹੈ, ਜੋ ਸਾਡਾ ਆਲਾ ਦੁਆਲਾ ਹੈ, ਉਹਦਾ ਤਲਕ ਸਾਡੇ ਨਾਲ ਤੋੜਨ ਵਾਸਤੇ, ਸਾਡੀ ਧਰਤੀ ਦਾ ਤਲਕ ਸਾਡੇ ਨਾਲ ਤੋੜਨ ਵਾਸਤੇ ਇਹ ਸਾਡੇ ਨਾਲ ਸਾਜ਼ਿਸ਼ ਕੀਤੀ ਗਈ ਹੈ ਜੀ ਕਿ ਇਹਨਾਂ ਨੂੰ ਉਹ ਆਕਾ ਦੀ ਜ਼ੁਬਾਨ ਪੜ੍ਹਾਈ ਜਾਏ। ਅਸੀਂ ਆਨੇ ਹਾਂ ਬੇਸ਼ੱਕ ਪੜ੍ਹਾਓ, ਸਾਡੇ ਬੱਚੇ ਅੰਗਰੇਜ਼ੀ ਵੀ ਪੜ੍ਹਨਗੇ। ਬੜੇ ਜ਼ਹੀਨ ਜ਼ਰਖੇਜ਼ ਧਰਤੀ ਹੈ ਪੰਜਾਬ ਜਿਹੜੀ ਹੈ, ਇਹ ਬੜੇ ਜਿੱਥੇ ਸੂਰਮਿਆਂ ਦੀ ਧਰਤੀ ਹੈ, ਬੜੇ ਉੱਤਮ ਗਿਆਨੀਆਂ ਦੀ ਧਰਤੀ ਹੈ। ਲੇਕਿਨ ਅਸੀਂ ਇਹ ਆਨੇ ਹਾਂ, ਤਰਲਾ ਮਾਰਨੇ ਹਾਂ ਕਿ ਤੁਸੀਂ
ਲਿਖਣ ਪੜ੍ਹਨ ਦੀ ਜਾਚ ਜਿਹੜੀ ਹੈ ਪਹਿਲੀ ਦੂਜੀ ਤੀਜੀ 'ਚ ਉਹ ਬੱਚੇ ਨੂੰ ਆਪਣੀ ਜ਼ੁਬਾਨ 'ਚ ਸਿਖਾਓ। ਜਦੋਂ ਆਪਣੀ ਜ਼ੁਬਾਨ 'ਚ ਸਿਖਾਓਗੇ ਤੇ ਫਿਰ ਦੂਜਾ ਇੱਕ ਹੋਰ ਕੰਮ ਕਰੋ ਕਿ ਸਾਡੀ ਸਰਕਾਰ ਅੱਗੇ ਮੇਰਾ ਬੇਨਤੀ ਹੈ, ਤਰਲਾ ਹੈ ਕਿ ਉਹ ਕਾਨੂੰਨ ਬਣਾ ਦੇ ਕਿ ਤਰਜਮਾ ਜਿਹੜਾ ਵੀ ਕੀਤਾ ਜਾਏਗਾ ਜਿਹੜੀ ਜ਼ਬਾਨ ਤੋਂ ਵੀ ਉਹ ਪੰਜਾਬੀ 'ਚ ਕੀਤਾ ਜਾਏਗਾ ਪੰਜਾਬ ਦੇ ਅੰਦਰ। ਉਹਦੇ ਨਾਲ ਇਹ ਹੋਏਗਾ ਕਿ ਬੱਚੇ ਦੀ ਲਾਸ਼ਊਰ ਦੀ ਜਿਹੜੀ ਜ਼ਬਾਨ ਹੈ ਉਹਦੇ ਜਦੋਂ ਤਰਜਮਾ ਕਰੇਗਾ ਤਾਂ ਉਹ ਬੜਾ ਖੂਬ ਹੋਏਗਾ, ਬੜਾ ਬਿਹਤਰ ਹੋਏਗਾ। ਸਾਡੀ ਬਦਨਸੀਬੀ ਇਹ ਵੇ ਕਿ ਸਾਡੀ ਪੰਜਾਬੀ ਜ਼ਬਾਨ ਹੈ, ਬੱਚਾ ਸੋਚਦਾ ਪੰਜਾਬੀ 'ਚ, ਫਿਰ ਉਹ ਜਨਾਬ ਪਹਿਲਾਂ ਅੰਗਰੇਜ਼ੀ ਦਾ ਤਰਜਮਾ ਫਿਰ ਇੱਕ ਤੀਜੀ ਜ਼ਬਾਨ ਉਰਦੂ 'ਚ ਕਰਦਾ ਹੈ, ਉਹਦੀ ਵਜ੍ਹਾ ਨਾਲ ਫਿਰ ਉਹ ਫੇਲ ਹੁੰਦਾ ਹੈ। ਔਰ ਇਸ ਵਜ੍ਹਾ ਨਾਲ ਅਸੀਂ ਪੰਜਾਬੀ ਅਨਪੜ੍ਹ ਰਹਿ ਰਹੇ ਹਾਂ। ਸਾਡਾ ਲਿਟਰੇਸੀ ਰੇਟ ਜਿਹੜੀ ਸਾਡੀ ਪੜ੍ਹਤਾ ਹੈ ਬਹੁਤ ਥੱਲੇ ਹੈ। ਅਗਰ ਅਸੀਂ ਦੁਨੀਆ ਨੂੰ ਕੰਪੀਟ ਕਰਨਾ ਹੈ ਤੇ ਸਾਨੂੰ ਅੱਗੇ ਜਾਣ ਲਈ ਜ਼ਰੂਰੀ ਹੈ ਕਿ ਅਸੀਂ ਪਹਿਲੀ ਤੋਂ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਈਏ। ਜੀ ਬਾਜਵਾ ਸਾਹਿਬ, ਬਿਲਕੁਲ ਮੇਰਾ ਜਿਹੜਾ ਅਗਲੇ 2 ਸਵਾਲ ਸੀ ਉਹਦਾ ਜਵਾਬ ਤੁਹਾਡੇ ਪਿਛਲੇ ਜਿਹੜਾ ਮੈਂ ਸਵਾਲ ਕੀਤਾ ਸੀ ਉਹਦੇ ਅੰਦਰ ਹੀ ਆ ਚੁੱਕਾ ਕਿ ਸਾਡਾ ਮਸਲਾ ਸਭ ਤੋਂ ਵੱਡਾ ਤੇ ਉਹ ਹੈ ਕਿ ਪੰਜਾਬੀ ਪੜ੍ਹਾਈ ਦਾ। ਜਦੋਂ ਪੰਜਾਬੀ ਪੜ੍ਹਾਈ ਜਾਏਗੀ ਤਾਂ ਉਹਦੇ ਵਿੱਚ ਕੀ ਪੜ੍ਹਾਇਆ ਜਾਏਗਾ? ਸੂਫੀਜ਼ਮ ਪੜ੍ਹਾਇਆ ਜਾਏਗਾ, ਲੋਕ ਅਦਬ ਪੜ੍ਹਾਇਆ ਜਾਏਗਾ, ਔਰ ਉਹਦੇ ਵਿੱਚ ਸੂਝ-ਬੂਝ ਜਿਹੜੀ ਹੈ ਉਹ ਸਾਡੇ ਬੱਚਿਆਂ ਨੂੰ ਜ਼ਿਆਦਾ ਆਏਗੀ। ਬੇਸਿਕ ਐਜੂਕੇਸ਼ਨ ਪੂਰੀ ਦੁਨੀਆ ਮਦਰ ਲੈਂਗੁਏਜ ਦੇ ਵਿੱਚ ਪੜ੍ਹਾਉਂਦੀ ਹੈ, ਲੇਕਿਨ ਪੰਜਾਬ ਅਵੈਧ ਖਿੱਤਾ ਹੈ ਜਿਹਦੇ ਵਿੱਚ ਪੰਜਾਬੀ ਦੇ ਵਿੱਚ ਤਾਲੀਮ ਨਹੀਂ ਦਿੱਤੀ ਜਾਂਦੀ। ਤੇ ਸ਼ੁਕਰੀਆ ਬਾਜਵਾ ਸਾਹਿਬ, ਤੁਸੀਂ ਇਹ ਟਾਈਮ ਦਿੱਤਾ ਔਰ ਬੜੀ ਖੁੱਲ੍ਹ ਕੇ ਗੱਲਬਾਤ ਹੋਈ ਤੇ ਮਜ਼ੀਦ ਅੱਗੇ ਗੱਲਬਾਤ ਹੁੰਦੀ ਰਹੇ। ਜੀ ਮਿਹਰਬਾਨੀ। No. 75 ਸਫ਼ੇ ਪੜ੍ਹ ਲੈਂਦੇ ਜੀ, ਬੜੀ ਬੜੀ ਸਰਚ ਇਹਦੇ ਚ। ਲਤੀਫ ਦੀ ਨਹੀਂ, ਲਤੀਫ ਦੀ ਤਾਂ ਮੈਂ ਪਤਾ ਪੜ੍ਹੀ ਪਹਿਲੇ ਵੀ ਕਿਤਾਬ ਹੈ ਰਾਹਤ ਇਕਬਾਲ ਦੀ। ਨਹੀਂ, ਉਹਨੇ ਬੜਾ ਕੰਮ ਕੀਤਾ। ਇਹ ਮੇਰੇ ਕੋਲ ਸਲਾਹ ਲੈਂਦਾ ਰਿਹਾ, ਇੱਥੇ ਰੋਜ਼ ਆਇਆ ਹੁੰਦਾ ਸੀ। ਰਾਹਤ ਇਕਬਾਲ, ਹਾਂ ਵਧੀਆ। ਬਸ ਅਸੀਂ ਇਹ ਖਮੋਸ਼ ਮੁਜਾਹਦ ਹਾਂਜੀ ਕਾਪੀ ਲੈ ਕੇ ਆਇਆ। ਕੀ ਆ ਯਾਰ ਉਹ ਮੁੰਡਾ ਬੜਾ ਸਪੈਸ਼ਲ। ਲੈ ਵੀ ਪਾ ਲਓ ਤੇ ਫਿਰ ਬਾਕੀ ਠੰਡੇ ਨਾ ਹੋ ਜਾ। ਆ ਜਾ ਕਾਕਾ। ਬੜਾ ਕੁਝ ਮਤਲਬ ਇਹ ਹੈ ਕਿ ਏਡੀ ਦੂਰੋਂ ਆਏ। ਮੈਂ ਤਾਂ ਫਰਮਾਇਸ਼ ਕਰਕੇ ਆਇਆ ਕਿ ਮੈਂ ਕਿਹਾ ਉਸ ਦਿਨ ਮੁਲਾਕਾਤ ਬੜੀ ਅਧੂਰੀ ਰਹੀ। ਰਾਣਾ ਸਾਹਿਬ ਬੜੀ ਹੁੰਦੀ ਰਹੇਗੀ ਮੁਲਾਕਾਤ ਜੀ। ਅਗਲੇ ਫਿਰ ਫਰੋਲਦੇ ਆ, ਕੋਈ ਨਵੀਆਂ ਚੀਜ਼ਾਂ ਫਰੋਲਦੇ ਆ।